ਅਗਲੀ ਖਬਰ ਵੱਲ ਚਲੀਏ। ਪਿਛਲੇ ਕੁਝ ਦਿਨਾਂ ਤੋਂ ਮੈਂ ਲਗਾਤਾਰ ਉਹ ਕਵਰੇਜ ਕਰਦਾ ਆ ਰਿਹਾ ਕਿਸ ਤਰ੍ਹਾਂ ਫ੍ਰਿਜ਼ਨੋ ਦੇ ਲਾਗੇ ਇੱਕ ਛੋਟੇ ਜਿਹਾ ਪਿੰਡ ਰੀਡਲੀ ਦੇ ਵਿੱਚ ਚਾਈਨੀਜ਼ ਬਾਇਓਟੈਕ ਫਰਮ ਨੇ ਇੱਕ ਲੈਬ ਸੈਟਅਪ ਕੀਤੀ ਸੀ ਜੋ ਚੂਹਿਆਂ ਨੂੰ ਵਰਤਣ ਜਾ ਰਹੀ ਸੀ ਕੋਵਿਡ ਨੂੰ ਸਪਰੈਡ ਕਰਨ ਦੇ ਲਈ। ਆਪਾਂ ਨੂੰ ਪਤਾ ਹੈ ਪਿਛਲੀ ਵਾਰੀ ਜਦੋਂ ਕੋਵਿਡ ਫੈਲਿਆ ਆ ਤੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਵਿਊ ਪੁਆਇੰਟ ਆ ਵੀ ਉਹ ਕੋਵਿਡ ਚਾਈਨਾ ਤੋਂ ਆਇਆ ਇੱਕ ਲੈਬ ਦੇ ਵਿੱਚੋਂ ਉਹ ਫੈਲਿਆ ਸੀ। ਸੋ ਹੁਣ ਬਹੁਤ ਸਾਰੇ ਜੋ ਗਵਰਨਮੈਂਟ ਏਜੰਸੀਜ਼ ਆ ਈਵਨ FBI ਉਹ ਸਾਰੇ ਬੜੇ ਹੈਰਾਨ ਆ ਵੀ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਵੀ ਇਹ ਇੱਕ ਬਹੁਤ ਰਨ ਡਾਊਨ ਵੇਅਰ ਹਾਊਸ ਦੇ ਵਿੱਚ ਐਡਾ ਵੱਡਾ ਆਪਰੇਸ਼ਨ ਉਹ ਚਲਾ ਰਹੇ ਸੀ। ਜਿਹੜੇ ਇਹ ਚੂਹੇ ਆ 1000 ਤੋਂ ਵੱਧ ਜਿਨ੍ਹਾਂ ਦੇ ਵਿੱਚ ਹੁਣ ਉਹ HIV ਈਕੋਲਾਈ ਮਲੇਰੀਆ COVID-19 ਇਦਾਂ ਦੀਆਂ ਜਿਹੜੀਆਂ ਬਿਮਾਰੀਆਂ ਆ ਉਹ ਕ੍ਰੀਏਟ ਕਰ ਰਹੇ ਸੀਗੇ। ਸੋ ਇਹਦੇ ਸੰਬੰਧ ਦੇ ਵਿੱਚ FBI ਨੇ ਆਲਰੇਡੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹ ਹੈਗੀ ਆ। ਚਾਈਨੀਜ਼ ਰਨ ਕੰਪਨੀ ਦੇ ਕੋਲ ਕੋਈ ਵੀ ਲਾਇਸੈਂਸ ਨਹੀਂ ਸੀ ਕੈਲੀਫੋਰਨੀਆ ਦੇ ਵਿੱਚ ਇਸ ਆਪਰੇਸ਼ਨ ਨੂੰ ਰਨ ਕਰਨ ਦਾ। ਬੈਂਗ ਜ਼ਾਓਲਿਨ ਸਪੋਕਸਮੈਨ ਜੋ ਪ੍ਰੈਸਟੀਜ ਬਾਇਓਟੈਕ ਕੰਪਨੀ ਆ ਉਹਨਾਂ ਨੇ ਸਨਮਾਈਕੀਨ ਵੈਲੀ ਸਨ ਨੂੰ ਇਹ ਦੱਸਿਆ ਤੇ ਪਈ ਇਹਦਾ ਜਿਹੜਾ ਪਰਪਸ ਸੀ ਇਹ ਟੋਟਲੀ ਡਿਫਰੈਂਟ ਸੀ। ਨਾ ਕਿ ਜੋ ਜਿਸ ਤਰ੍ਹਾਂ CDC ਸੈਂਟਰ ਫਾਰ ਡਿਸੀਜ਼ ਕੰਟਰੋਲ ਵਾਲੇ ਕਹਿ ਰਹੇ ਆ। 800 ਤੋਂ ਵੱਧ ਕੈਮੀਕਲ ਇੱਥੇ ਲੱਭੇ ਹੈਗੇ ਆ ਤੇ 20 ਦੇ ਕਰੀਬ ਇਨਫੈਕਸ਼ੀਅਸ ਏਜੰਟਸ ਫਾਊਂਡ ਹੋਏ ਆ ਜਿਨ੍ਹਾਂ ਦੇ ਵਿੱਚ ਹੈਪੇਟਾਈਟਸ B C ਸਟੀਓਕੋਕਸ ਹੋਰ ਨਿਮੋਨੀਆ ਇਦਾਂ ਦਾ ਆਲਰੇਡੀ ਸੀਗਾ। ਪਰ ਜੋ ਲੋਕਲ ਲੋਕ ਆ ਰੀਡਲੀ ਦੇ ਰਹਿਣ ਵਾਲੇ ਉਹ ਵੀ ਬੜੇ ਹੈਰਾਨ ਆ ਵੀ ਅਸੀਂ ਕਦੇ ਸੋਚਿਆ ਨਹੀਂ ਸੀ ਵੀ ਇਦਾਂ ਦੇ ਵੇਅਰ ਹਾਊਸ ਦੇ ਵਿੱਚ ਇੱਕ ਐਡਾ ਤਕੜਾ ਜਿਹੜਾ ਆਪਰੇਸ਼ਨ ਆ ਉਹ ਚੱਲ ਰਿਹਾ ਹੋ। ਬਿਲਕੁਲ ਅਨਲਾਇਸੈਂਸਡ ਲੈਬ ਦੇ ਵਿੱਚ ਹੈਜ਼ਰਡਸ ਵੇਸਟ ਮਟੀਰੀਅਲ ਕਹਿ ਲਓ ਵੀ ਲੈਬਸ ਦਾ ਹਸਪਤਾਲਾਂ ਦਾ ਉੱਥੇ ਤੱਕ ਪਹੁੰਚਿਆ ਕਿੱਦਾਂ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਚੱਲਦੇ ਆ ਰਹੇ ਸੀ। ਬਹੁਤ ਸਾਰੇ ਬਾਇਓਲੋਜੀਕਲ ਏਜੰਟਸ ਉੱਥੇ ਲੱਭੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਇਹਨਾਂ ਨੇ ਨਸ਼ਟ ਜਿਹੜਾ ਆ ਏਜੰਸੀ ਦੇ ਦੁਆਰਾ ਕਰ ਦਿੱਤਾ ਗਿਆ। ਫਰੈਜ਼ਨੋ ਕਾਉਂਟੀ ਪੁਲਿਸ ਪਬਲਿਕ ਹੈਲਥ ਡਿਪਾਰਟਮੈਂਟ ਕਹਿੰਦੇ ਵੀ ਅਸੀਂ ਇਵੈਲੂਏਟ ਕਰ ਰਹੇ ਹਾਂ ਕੀ ਕੁਛ ਜਿਹੜਾ ਹੋਰ ਉੱਥੇ ਵਾਪਰਿਆ ਆ। ਇਹ ਵੀ ਹੁਣ ਵਿਚਾਰਨਯੋਗ ਤੇ ਜਾਂਚ ਦਾ ਵਿਸ਼ਾ ਰਹੂਗਾ ਵੀ ਕੀ ਜਿਹੜੇ ਮਾਈਸ ਦੇ ਉੱਤੇ ਕੋਵਿਡ HIV ਹੈਪੇਟਾਈਟਸ ਤੇ ਹਰਪਿਸ ਵਰਗੀਆਂ ਬਿਮਾਰੀਆਂ ਛੱਡਣ ਜਾ ਰਹੇ ਸੀਗੇ ਕੀ ਆਲਰੇਡੀ ਛੱਡ ਤਾਂ ਨਹੀਂ ਦਿੱਤੀਆਂ। ਕੋਈ ਅਜਿਹੀ ਸਥਿਤੀ ਤਾਂ ਨਹੀਂ ਜਿਹੜੀ ਉਹ ਬਣੀ। ਇਹ ਇੱਕ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਹੋਊਗਾ ਤੇ ਅਧਿਕਾਰੀ ਵੀ ਕੀ ਕਰ ਰਹੇ ਹੋਣਗੇ ਕਿੱਥੇ ਸਾਰਾ ਕੁਛ ਇੱਦਾਂ ਚੱਲ ਰਿਹਾ ਆ। ਇਹ ਇੱਕ ਵੱਡੀ ਕਹਿ ਲਓ ਵੀ ਨਮੋਸ਼ੀ ਦਾ ਕਾਰਨ ਜ਼ਰੂਰ ਫਰੈਜ਼ਨੋ ਦੇ ਜਿਹੜੇ ਲਾਗੇ ਸ਼ਹਿਰ ਰੀਡਲੀ ਦੇ ਉਹਨਾਂ ਦੇ ਲਈ ਬਣਿਆ ਆ। ਅਗਲੀ ਜਿਹੜੀ ਹਰਜੀਤ ਸਿੰਘ ਜੀ ਖਬਰ ਆ ਰਹੀ ਹੈ ਮੈਲਿਬੂ ਬੀਚ ਦੇ ਲਈ। ਮੈਲਿਬੂ ਬੀਚ ਕਾਫੀ ਮਸ਼ਹੂਰ ਆ ਆਪਣੀ ਸੋਹਣੀ ਦਿੱਖ ਦੇ ਲਈ ਤੇ ਮਹਿੰਗੇ ਜਿਹੜੇ ਘਰਾਂ ਦੇ ਲਈ। ਉੱਥੇ ਇੱਕ ਡਰਮ ਲੱਭਾ ਆ ਬੈਰਲ ਮਿਲਿਆ ਆ ਜਿਸ ਦੇ ਵਿੱਚ ਇੱਕ ਬੋਡੀ ਲੱਭੀ ਆ। ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਆ ਲਾਸ ਐਂਜਲਸ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ। ਉਹ ਬੰਦੇ ਦੇ ਆ ਬੁੜੀ ਦੇ ਆ ਕੀ ਉਮਰ ਸੀ ਕਿੱਦਾਂ ਆ ਉਸ ਦੇ ਬਾਰੇ ਤਾਂ ਅਜੇ ਕੋਈ ਜਾਣਕਾਰੀ ਉਹਨਾਂ ਨੇ ਨਹੀਂ ਦਿੱਤੀ। ਪਰ ਇੰਨਾ ਉਹਨਾਂ ਨੇ ਜ਼ਰੂਰ ਦੱਸਿਆ ਵੀ ਸਵੇਰੇ ਤਕਰੀਬਨ 10:30 ਵਜੇ 55 ਗੈਲਨ ਦੇ ਇਸ ਡਰਮ ਦੇ ਵਿੱਚ ਬੋਡੀ ਜਿਹੜੀ ਆ ਲਾਸ ਐਂਜਲਸ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੂੰ ਮਿਲੀ ਆ। ਮੈਲਿਬੂ ਲਗੂਨ ਸਟੇਟ ਬੀਚ ਦੇ ਵਿੱਚ ਕਿਸੇ ਨੇ ਇਤਲਾਹ ਦਿੱਤੀ ਸੀਗੀ LA ਜਿਹੜੇ ਸ਼ੈਰਿਫ ਡਿਪਾਰਟਮੈਂਟ ਆ ਉਸ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਅਧਿਕਾਰੀਆਂ ਨੇ ਆ ਕੇ ਇਸ ਨੂੰ ਆਪਣੀ ਜਿਹੜਾ ਜ਼ਬਤ ਕੀਤਾ ਤੇ ਉਹਦੇ ਵਿੱਚ ਇਹਨਾਂ ਨੂੰ ਇਹ ਅਵਸ਼ੇਸ਼ ਜਿਹੜੇ ਆ ਲਾਸ਼ ਜਿਹੜੀ ਉਹ ਲੱਭੀ ਆ। ਇਸ ਦੀ ਹੁਣ ਅੱਗੇ ਜਾਂਚ ਸ਼ੁਰੂ ਹੋ ਚੁੱਕੀ ਹੈ।